No, no, no problem. आए लो जी नादरीन, मैं तो आ गया इत्थे सूप पीन। बहुत ज़्यादा नज़ला होया है, जुकाम होया है, तो सूप पी के तो फिर असीं बाहर जाने हैं। जी सर। टिशू तो लिया के दो। मैं तुहाडे नाल एक बड़ी जरूरी अज गल करनी, आप बाहर जाके करते हैं उत्थे वो ओपन जगह ते आइडिया एक मेरे जेहन च आया, साजी तुसीं दसना कि सही है कि नहीं। ठीक है ना, हुण असीं कॉफ़ी पी लीए, तुम्हें सूप आ रहा कह के आए बस ठीक चाइनीज डन हो गया। तो बाहर जाके फिर आप गल करते हैं। अस्सलाम वालेकुम जी नाजरीन, कैसे हैं आप सब? ठीक ठाक हैं जनाब जी। असी आए हैं, देखो ज़रा नज़ारे, तुहाडे नाल कोई स्पैशल गल करन। काफ़ी दिनों तो मैं सोच रहा था उस्ताद जी कि ना सोलो दे नाल, यानी जिद्दां आपां लाइव नहीं जाईदा, आपां लाइव जाने ना, तो लाइव जाके ते कोई ऐसी गेम, कोई ऐसा चीज़ होवे जिहड़ी पहले घट होई होवे, मतलब किसी ने ना कीती होवे, ते प्लस ये है कि इंटरस्टिंग भी होवे, ते कोई 15-20 मिनट या अद्धा घंटा अच्छा भी लंघ जाए। वो बड़ा कुछ सोचा, मैं सोचा कोई गेम शो कर लिए, कोई सवाल कर लिया करा, कि ये वो। फिर साथ जी मेरे जेहन च राती एक आइडिया आया, वो एक या तो तू भी माइक ला ला, इंज फड़ ला इन्हू इत्थे। फिर साथ जी मेरे जेहन च राती एक आइडिया आया कि ना सोशल मीडिया का दौर आ, वीडियो कैमरा हर किसी के कोल आ, हर किसी को अग भी लगी है भी साडी वीडियो चले। ठीक है जी। तो मैं इन्होंने कहां कि भी भाई एक प्रोग्राम रखिए जिहदे च ये सारे ना एक मिनट की, सवा मिनट की, 1.5 मिनट की वीडियो मैनू भेजन। वाह, वीडियो भेजन इस तरह बना के जिहड़ी मैं साइड ते चला देवां। ਉਹਦੇ ਵਿੱਚ ਇਹ ਨਾ ਹੋਵੇ ਕਿ ਅਸਲਾਮ ਵਾਲੇਕੁਮ ਜਾਨੀ ਭਾਈ, ਮੈਂ ਤੁਹਾਡਾ ਬਹੁਤ ਫੈਨ ਆ, ਮੈਂ ਤੁਹਾਨੂੰ ਲਾਈਕ ਉਹ ਜਦੋਂ ਤੁਸੀਂ ਅਸੀਂ ਆਪਾਂ ਭਰਾ ਵਾਂ, ਆਪਾਂ ਫੈਮਿਲੀ ਆ, ਤੇ ਫਿਰ ਫੈਨ ਫੋਨ ਸਾਈਡ ਤੇ ਰੱਖ ਦਿਓ, ਫਿਰ ਤੇ ਇੱਕ ਫੈਮਿਲੀ ਮੈਂਬਰ ਟਾਈਪ ਨਾ ਨਿਜ਼ਾਮ ਸਹੀ ਹੋ ਗਿਆ। ਤੇ ਜਿਹਦੇ 'ਚ ਸਿੱਧੀ ਇਹ ਗੱਲ ਹੋਵੇ ਕਿ ਅਸਲਾਮ ਵਾਲੇਕੁਮ ਜੀ, ਮੈਂ ਇਹ ਗੱਲ ਕਰਨਾ ਚਾਹ ਰਿਹਾ, ਮੇਰੇ ਜ਼ਿਹਨ 'ਚ ਇਹ ਗੱਲ ਆਈ ਡਾਇਰੈਕਟ 1 ਮਿੰਟ 'ਚ। ਉਹਦੇ 'ਚ ਕੋਈ ਪੁਆਇੰਟ ਤੁਸੀਂ ਦੇ ਦਿਓ, ਕੋਈ ਉਹਦੇ 'ਚ ਤੁਸੀਂ ਕਾਮੇਡੀ ਕਰ ਦਿਓ, ਜੁਗਤਾ, ਯਾਨੀ ਜੋ ਵੀ ਤੁਸੀਂ ਕਰਨਾ, ਕਿਸੇ ਸਾਡੇ ਮੁਆਸ਼ਰੇ ਦੇ ਕਿਸੇ ਪਹਿਲੂ ਤੇ ਤੁਸੀਂ ਗੱਲ ਕਰਨੀ ਹੈ, ਸਿਹਤ ਤੇ ਗੱਲ ਕਰਨੀ ਹੈ, ਕਿਸੇ ਚੀਜ਼ ਤੇ ਗੱਲ ਕਰਨੀ ਹੈ, ਕੋਈ ਸਵਾਲ ਕਰਨਾ, ਉਹ ਤੁਸੀਂ ਇਸ ਤਰ੍ਹਾਂ ਸਵਾਲ ਕਰਨਾ ਕਿ ਜਿਹਦਾ ਫਿਰ ਬਾਅਦ 'ਚ ਜਵਾਬ, ਮਤਲਬ ਅਗਰ ਮੈਂ ਉਹਦੇ ਤੇ ਕੋਈ ਥੋੜਾ ਫਨ ਵੀ ਕਰਾਂ ਨਾ ਕ੍ਰੀਏਟ, ਤੇ ਉਹਦੇ 'ਚ ਮਾਰਜਨ ਹੋਵੇ ਕਿ ਯਾਰ ਇਹਦੇ ਤੇ ਗੱਲ ਹੋ ਸਕਦੀ। ਜ਼ਬਰਦਸਤ। ਨਾ ਵੀ ਫਨ ਕ੍ਰੀਏਟ ਹੋਵੇ ਤੇ ਕੋਈ ਸੀਰੀਅਸ ਟੌਪਿਕ ਐਸਾ ਹੋਵੇ ਜਿਹਦੇ ਤੇ ਕਿਸੇ ਦੀ ਨਜ਼ਰ ਨਹੀਂ ਪੈ ਰਹੀ, ਅਸੀਂ ਉਹਦੇ ਤੇ ਨਜ਼ਰ ਪਾ ਸਕਦੇ, ਔਰ ਅਸੀਂ ਦੱਸਾਂਗੇ ਯਾਰ ਸਾਡੇ ਇਸ ਭਰਾ ਨੇ ਸਾਨੂੰ ਇੱਧਰ ਧਿਆਨ ਪਵਾਇਆ ਕਿ ਯਾਰ ਇਹ ਕੈਸੀ ਗੱਲ ਆ। ਕੀ ਬਾਤ, ਠੀਕ ਹੈ ਨਾ, ਜ਼ਬਰਦਸਤ ਆਈਡੀਆ। ਇੰਟਰਸਟਿੰਗ। ਅੱਛਾ, ਉਹਦੇ ਵਿੱਚ ਇਹ ਹੈ ਕਿ ਅਗਰ ਤੁਸੀਂ 10 ਵੀਡੀਓਜ਼ ਚਲਾਉਂਦੇ ਹੋ, ਹਾਂਜੀ, ਤੇ ਇੱਕ ਵੀਡੀਓ ਅਗਰ ਤੁਸੀਂ 3-3 ਮਿੰਟ, ਯਾਨੀ 1 ਮਿੰਟ ਦੀ ਵੀਡੀਓ ਚੱਲ ਗਈ, 2 ਮਿੰਟ ਤੁਸੀਂ ਉਹਦੇ ਤੇ ਗੱਲਬਾਤ ਕਰ ਲਈ। ਠੀਕ ਹੈ ਜੀ। ਅੱਛਾ, ਤੇ ਉਹ ਮੈਂ ਹੁਣ ਸ਼ੁਰੂ ਕਰਨਾ। ਹੁਣ ਤੁਸੀਂ ਮੈਨੂੰ ਭੇਜਣੀਆਂ ਨੇ ਵੀਡੀਓਜ਼। ਸਹੀ ਹੈ। ਠੀਕ ਹੈ ਜੀ। ਕਮ ਸੇ ਕਮ 10 ਤੋਂ ਇਹ ਭੇਜ ਤੇ ਉਹਨਾਂ ਨੇ ਬਹੁਤ ਦੇਣੀਆਂ ਨੇ, ਲੇਕਿਨ ਅਸੀਂ ਸਟਾਰਟ ਕਰਾਂਗੇ 10 ਵੀਡੀਓਜ਼ ਤੋਂ। ਸਹੀ ਹੈ। ਲੇਕਿਨ ਮੈਂ ਤੁਹਾਨੂੰ ਦੱਸ ਦਿਆਂ, ਮੈਂ ਵੀਡੀਓ ਉਹ ਚਲਾਉਣੀ ਹੈ ਜਿਹਦੇ 'ਚ ਮੈਨੂੰ ਲੱਗਾ ਕਿ ਇਹਦੇ 'ਚ ਖੇਲਣ ਦਾ ਮਾਰਜਨ ਆ, ਗੱਲ ਤੋਰਨ ਦਾ ਮਾਰਜਨ ਆ, ਬਿਲਕੁਲ ਸਹੀ। ਔਰ ਇਹਦੇ ਵਿੱਚ ਮਤਲਬ ਕਹਿ ਲਓ ਤੁਸੀਂ ਕਿ ਇੰਟਰਸਟਿੰਗ ਪਹਿਲੂ ਹੈ, ਬੜੀ ਨਵੀਂ ਸ਼ੈ ਹੈਗੀ ਹੈ ਭਾਈ। ਠੀਕ ਹੋ ਗਿਆ ਜੀ। ਹਾਂ। ਅੱਛਾ, ਫਿਰ ਉਹਦੇ ਵਿੱਚ ਅਸੀਂ ਕੋਈ ਗਿਫਟਿੰਗ ਵੀ ਕਰ ਸਕਦੇ ਹਾਂ। ਸਹੀ ਹੈ। ਅਸੀਂ ਉਹਦੇ ਵਿੱਚ ਇੱਕ ਫੈਮਿਲੀ ਮੈਂਬਰ ਬਣ ਜਾਏਗਾ, ਇੱਕ ਦੂਜੇ ਨਾਲ ਵੀ ਲੋਕ ਕਨੈਕਟ ਹੋ ਜਾਣਗੇ। ਲਾਈਕ ਕਿਸ ਤਰ੍ਹਾਂ ਕਿ ਇੱਕ ਬੰਦੇ ਨੇ ਵੀਡੀਓ ਦੇਖੀ ਹੈ, ਸਹੀ, ਉਹਨੇ ਅਗਲੀ ਵੀਡੀਓ ਦੇ ਵਿੱਚ ਆਪਣੀ ਵੀਡੀਓ ਬਣਾ ਕੇ ਨਾ ਜੀ, ਉਹ ਮਨਸੂਰ ਭਾਈ ਨੇ ਜਿਹੜੀ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ, ਮੈਂ ਉਹਨਾਂ ਨੂੰ ਆਹ ਕਹਿਣਾ ਚਾਹ ਰਿਹਾ। ਠੀਕ ਹੈ ਨਾ, ਇਹ ਤੇ ਨਵੀਂ ਤਰਜ਼ ਦਾ ਤੁਸੀਂ WhatsApp ਕਾਰਡ ਛੱਡਿਆ। ਹਾਂ, ਇਹ ਇਸ ਤਰ੍ਹਾਂ ਦਾ। ਅੱਛਾ, ਉਸ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਤੁਸੀਂ ਆਪਸ ਵਿੱਚ ਜੁਗਤਬਾਜ਼ੀ ਵੀ 2 ਦਿਨਾਂ ਦੀ, ਇੱਕ ਨੇ ਵੀਡੀਓ ਭੇਜੀ, ਉਹਨੇ ਉਹਦੇ 'ਚ ਜੁਗਤਾਂ ਮਾਰੀਆਂ, ਉਹਨੇ ਉਹਦੇ ਰਿਪਲਾਈ 'ਚ ਅਗਲੇ ਦਿਨ ਵੀਡੀਓ ਭੇਜੀ। ਅੱਛਾ, ਇੱਕ ਹੋਰ ਮੈਂ ਮਜ਼ੇ ਦੀ ਗੱਲ, ਸਰ ਤੁਸੀਂ ਕਿਸੇ ਜਗ੍ਹਾ ਤੇ ਤੁਹਾਨੂੰ ਕੋਈ ਇੰਟਰਸਟਿੰਗ ਚੀਜ਼ ਨਜ਼ਰ ਆਈ ਹੈ, ਹਾਂਜੀ, ਸਮਝ ਆ ਰਹੀ ਗੱਲ ਦੀ, ਤੁਹਾਨੂੰ ਕੋਈ ਇੱਕ ਚੀਜ਼ ਨਜ਼ਰ ਆਈ ਹੈ, ਕੋਈ ਖਰਾਬੀ ਨਜ਼ਰ ਆਈ ਹੈ ਕਿ ਜਾਨੀ ਭਾਈ ਆ ਦੇਖੋ, ਆ ਗੱਡੀ ਇੱਥੇ ਇਦਾਂ ਲੱਗੀ ਆ, ਦੇਖੋ ਆ ਬੰਦਾ ਕੀ ਕਰ ਰਿਹਾ, ਤੁਸੀਂ ਫੌਰਨ ਬਣਾ ਕੇ ਵੀ ਮੈਨੂੰ ਭੇਜ ਦੇਣੀ। ਸਹੀ, ਉਹ ਜ਼ਿਆਦਾ ਮਜ਼ੇਦਾਰ ਹੋਏਗੀ ਕਿ ਤੁਸੀਂ ਆਪਣੀ ਇੱਕ ਤਾਂ ਨਾ ਕਮਰੇ 'ਚ ਖਲੋ ਕੇ ਸੋਚਣਾ, ਇੱਕ ਤੁਸੀਂ ਲਾਈਫ 'ਚ ਚੱਲਦੇ ਫਿਰਦੇ, ਕੋਈ ਸਿਚੁਏਸ਼ਨ ਮਿਲ ਜਾਂਦੀ ਹੈ, ਤੁਹਾਨੂੰ ਕੋਈ ਚੀਜ਼ ਮਿਲ ਜਾਂਦੀ, ਤੁਹਾਨੂੰ ਕੋਈ ਲੋਕੇਸ਼ਨ ਅੱਛੀ ਮਿਲ ਜਾਂਦੀ ਹੈ, ਉਹਦੇ 'ਚ ਤੁਹਾਨੂੰ ਕੋਈ ਖਿਆਲ ਆਉਂਦਾ, ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰੋ। ਜ਼ਬਰਦਸਤ। ਦਿਲ 'ਚ ਨਹੀਂ ਰੱਖਣਾ, ਹਾਂ, ਉਹ ਸ਼ੇਅਰ ਕਰੋ। ਉਸਤਾਦ ਜੀ ਇੰਜ ਮੈਂ ਸੋਚ ਰਿਹਾ ਕਿ ਕੋਈ ਇੰਜ ਦਾ ਹਿਸਾਬ ਯਾਰ ਇਹ ਬਹੁਤ ਵੱਡਾ ਪਲੇਟਫਾਰਮ ਬਣ ਗਿਆ ਨਾ ਭਾਈ। ਮੈਂ ਕਹਿੰਦਾ ਉਸਤਾਦ ਜੀ, ਤੈਨੂੰ ਪਤਾ ਫਿਰ ਮੈਂ ਆਈਡੀਏ, ਓਹ ਹੋ ਵਾਹ ਜੀ ਵਾਹ,
क्रिएशन का दूसरा नाम सजाद जानी, जलने वाले का मुंह ब्लैक। ਜਿਨ੍ਹਾਂ ਨੂੰ ਪਲੇਟਫਾਰਮ ਵੀ ਨਹੀਂ ਨਾ ਮਿਲਿਆ ਅੱਜ ਤੱਕ, ਉਹਨਾਂ ਵਾਸਤੇ ਬਹੁਤ ਵੱਡੀ ਦੇਖੋ ਅਪਰਚੂਨਿਟੀ। ਨਾ ਤੁਹਾਡੀ ਗੱਲ ਜਿਹੜੀ ਨਾ ਹਰ ਦਿਲ ਕੀ ਆਵਾਜ਼, ਆਹੋ ਯਾਨੀ ਤੁਸੀਂ ਕਿਤੇ ਵੀ ਫਿਰ ਰਹੇ ਹੋ ਬਾਹਰ, ਤੁਹਾਡੀ ਗਲੀ 'ਚ ਮਹੱਲੇ 'ਚ ਕੋਈ ਪ੍ਰੋਬਲਮ ਹੋ ਗਈ ਆ, ਕੋਈ ਬੰਦਾ ਜ਼ਿਆਦਤੀ ਕਰ ਰਿਹਾ, ਕੋਈ ਚੱਕਰ ਹੋ ਰਿਹਾ, ਕੋਈ ਤੁਹਾਨੂੰ ਚੀਜ਼ ਅਨਬੈਲੈਂਸ ਨਜ਼ਰ ਆ ਰਹੀ ਹੈ, ਕੋਈ ਤੁਹਾਨੂੰ ਅਨਲੌਜੀਕਲੀ ਚੀਜ਼ ਨਜ਼ਰ ਆ ਰਹੀ ਹੈ, ਤੁਹਾਨੂੰ ਆਪਣੇ ਮੁਆਸ਼ਰੇ ਦੇ ਇੱਧਰ ਉੱਧਰ ਕੋਈ ਚੀਜ਼, ਕੋਈ ਬੰਦਾ ਤਾਂ ਅੱਛਾ, ਕੋਈ ਇੰਟਰਸਟਿੰਗ ਬੰਦਾ ਐਸਾ ਜਿਹਦੇ ਕੋਲ ਕੋਈ ਟੈਲੈਂਟ ਆ ਥੋੜਾ ਜਿਹਾ, ਤੁਸੀਂ ਉਹ ਵੀ ਕਰਦਾ ਕਿ ਯਾਰ ਆ ਦੇਖੋ ਜਾਨੀ ਭਾਈ ਸਾਡੇ ਮਹੱਲੇ ਬੰਦਾ ਤੇ ਆ ਦੇਖੋ ਆ ਕੁੜੀ ਦੀ ਆਵਾਜ਼ ਇਦਾਂ ਕਰਦਾ, ਜਾਂ ਬੰਦਾ ਦੇਖੋ ਆ ਆਈਟਮ ਕਰਦਾ, ਸਹੀ ਕੁਛ ਵੀ ਐਵਰੀਥਿੰਗ ਜੋ ਵੀ ਤੁਹਾਨੂੰ ਲੱਗੇ ਜ਼ਬਰਦਸਤ, ਹੈ ਨਾ? ਬਹੁਤ ਜ਼ਬਰਦਸਤ। ਤੇ ਤੁਸੀਂ ਉਹ ਵੀਡੀਓ ਬਣਾ ਕੇ ਸਾਨੂੰ ਭੇਜਣੀ ਹੈ, ਇੰਡੀਆ ਚੋਂ, ਪਾਕਿਸਤਾਨ ਚੋਂ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਜਿੱਥੇ ਮਰਜ਼ੀ। ਹਾਂ ਤੁਸੀਂ ਚੜ੍ਹਦੇ ਪੰਜਾਬ ਚੋਂ ਸਾਨੂੰ ਦਿਖਾ ਸਕਦੇ ਹੋ, ਜਾਨੀ ਭਾਈ ਦੇਖੋ ਮੈਂ ਜਲੰਧਰ ਦੇ ਬਾਜ਼ਾਰ 'ਚ ਫਿਰ ਰਿਹਾ, ਸਾਡਾ ਆਹ ਨਾਸ਼ਤੇ ਵਾਲਾ ਬਹੁਤ ਮਸ਼ਹੂਰ ਉਹ ਹੈ ਯਾਰ ਕੀ ਬਾਤ ਹੈ, ਹੈਨਾ? ਜ਼ਬਰਦਸਤ। ਜਾਨੀ ਭਾਈ ਆ ਦੇਖੋ ਆ ਮੇਰਾ ਇੱਕ ਯਾਰ ਇਹਦੇ ਕੋਲ ਮੈਂ ਆਇਆ, ਮੇਰੇ ਪੈਸੇ ਨਹੀਂ ਦੇਂਦੇ ਆ, ਠੀਕ ਹੈ ਨਾ? ਤੇ ਉਹ ਫਿਰ ਅਸੀਂ ਉਹਨੂੰ ਕਹਾਂਗੇ ਓਏ ਬੇਟਾ ਪੈਸੇ ਦੇ ਦੇ ਛੇਤੀ, ਨਹੀਂ ਤੇ ਤੇਰੀ ਵੀਡੀਓ ਅਸੀਂ ਪਾਵਾਂਗੇ, ਯਾਨੀ ਇੱਕ ਲਾਈਕ ਫਨ ਦੇ ਵਿੱਚ, ਮਤਲਬ ਉਹਦੇ 'ਚ। ਹਾਂ ਤੇ ਦੂਸਰੀ ਗੱਲ ਇਹ ਹੈ ਕਿ ਬਸ ਹੈ ਜ਼ਬਰਦਸਤ ਆਈਡੀਆ ਭੈਣ। ਹਾਂ ਬਾਕੀ ਇਹ ਹੈ ਕਿ ਮੇਰੇ ਹਿਸਾਬ ਨਾਲ ਹੋਰ ਵੀ ਬਹੁਤ ਕੁਝ ਹੋ ਸਕਦਾ। ਹਾਂ ਇਹ ਤਾਂ ਚੱਲਦੇ ਐਵਰੀਥਿੰਗ, ਕੋਈ ਤੁਹਾਡਾ ਦਿਲ ਕਰੇ ਕਿਤੇ ਹੋਵੇ, ਤੁਸੀਂ ਕਿਤੇ ਸੈਰ ਤੇ ਗਏ ਹੋ, ਤੁਸੀਂ ਕਿਤੇ ਪੜ੍ਹਾਈ ਨਹੀਂ ਹੋ ਰਹੀ, ਕਿਤੇ ਕੁਝ ਵੀ ਤੁਹਾਨੂੰ ਪ੍ਰੋਬਲਮ ਹੈ, ਤੁਸੀਂ ਸਾਡੇ ਨਾਲ ਉਸੇ ਟਾਈਮ ਸ਼ੇਅਰ ਕਰ ਦੇਣਾ, ਔਰ ਅਸੀਂ ਉਹਦੇ ਤੇ ਫਿਰ ਤਬਸਰਾ ਕਰਾਂਗੇ, ਔਰ ਸਾਨੂੰ ਇੱਕ ਦੂਜੇ ਦਾ ਹਾਲ ਦਾ ਵੀ ਪਤਾ ਰਹੇਗਾ ਕਿ ਇਹ ਬੰਦਾ ਕਿਸ ਹਾਲ 'ਚ ਹੈ, ਬੰਦਾ ਕਿਸ ਹਾਲ 'ਚ ਹੈ, ਕੋਈ ਤੁਹਾਨੂੰ ਲੱਭੇ, ਠੀਕ ਹੈ ਨਾ? ਇਹਦਾ ਨਾ ਉਹ ਇੱਕ ਸਬਜੈਕਟ ਹੁੰਦਾ ਵਾ ਕਿ ਉਹ ਸਬਜੈਕਟ ਦੇ ਲਿਖ ਕੇ ਨਾ, ਨਹੀਂ ਮੈਂ ਸਪੈਸੀਫਿਕ ਸਾਰੇ ਦਾ ਮੈਂ ਇੱਕ ਬੰਦਾ ਰੱਖਾਂਗਾ ਨਾਲ, ਅਕਾਊਂਟੈਂਟ ਟੈਪ, ਜਿਹੜਾ ਕਿ ਦੱਸੇਗਾ ਕਿ ਇਹ ਵੀਡੀਓ ਇਹਨਾਂ ਦੀ ਸੀ, ਇਹਨਾਂ ਦਾ ਰਿਕਾਰਡ ਰਹੇਗਾ, ਤਾਂ ਕਿ ਅਗਲੇ ਵੀਡੀਓ 'ਚ, ਦੋ ਵੀਡੀਓ 'ਚ ਇੱਕ ਮਿਸਾਲ ਆ ਮੈਨੂੰ ਭੁੱਲ ਜਾਂਦੀ ਹੈ, ਹਾਂਜੀ ਹਾਂਜੀ, ਕਿ ਯਾਰ ਇਹ ਬੰਦੇ ਨੇ ਪਹਿਲੇ ਕੀ ਗੱਲ ਕੀਤੀ ਸੀ, ਉਹਨੂੰ ਮੈਂ 1 ਮਿੰਟ ਉਹਨੂੰ ਮੈਂ ਕਹਾਂਗਾ ਇਹਨਾਂ ਐਸ ਭਾਈ ਦੀ ਵੀਡੀਓ ਕੱਢ ਪੁਰਾਣੀ, ਸਹੀ, ਉਹ ਅਸੀਂ ਸੇਵ ਰੱਖਾਂਗੇ ਬਾਈ ਨੇਮ। ਅੱਛਾ ਉਹ ਕਰਨਾ ਉਹਦਾ ਇਹ ਹੈਗਾ ਕਿ ਤੁਸੀਂ ਵੀਡੀਓ ਰਿਕਾਰਡ ਕਰਕੇ ਨਾ ਵੀਡੀਓ ਦੀ ਫਾਈਲ ਦਾ ਆਪਣੇ ਨਾਮ ਤੇ ਨਾਮ ਰੱਖਣ। ਨਹੀਂ ਤੁਸੀਂ ਇਹ ਦੱਸਣਾ ਇਹਨਾਂ ਨੂੰ ਕਿ ਭੇਜਣ ਕਿੱਦਾਂ। ਮੇਰੇ ਕੋਲ ਅਕਾਊਂਟ ਹੈਗਾ ਵਾ ਉਹਦਾ ਗੂਗਲ ਡਰਾਈਵ ਦਾ, ਠੀਕ ਹੋ ਗਿਆ, ਉਹ ਮੇਰੇ ਕੋਲ ਹੈਗਾ 2 TB ਵਾਲੇ ਦੋ ਨੇ, 2 TB ਦੇ ਦੋ ਈਮੇਲਾਂ ਤੇ, ਜਾਂ ਉਹ ਜ਼ਿਆਦਾ ਵੀ ਹੋ ਸਕਦੇ ਨੇ। ਕਿਆ ਕੋਈ ਇਸ ਤਰ੍ਹਾਂ ਦਾ ਉਹ 'ਚ ਆਪਸ਼ਨ ਹੁੰਦਾ ਕਿ ਮੈਂ ਇੱਕ ਫੋਲਡਰ ਦਾ ਲਿੰਕ ਦੇ ਦਿਆਂ ਹਾਂਜੀ ਇਹਦੇ ਥੱਲੇ, ਉਸ ਫੋਲਡਰ 'ਚ ਸਿਰਫ ਅਪਲੋਡ ਕਰ ਦਿਆ ਕਰਨ, ਇਸ ਤਰ੍ਹਾਂ ਹੋ ਜਾਂਦਾ, ਐਕਸੈਸ ਹੋ ਜਾਂਦੀ, ਪਬਲਿਕ ਐਕਸੈਸ ਦੇ ਦਿਓ ਉਹਦੇ ਵਿੱਚ, ਉਸ ਫੋਲਡਰ ਦੇ ਵਿੱਚ ਉਹ ਲੋਕ ਬਾਕੀ ਵੀਡੀਓਜ਼ ਤੇ ਨਹੀਂ ਚੁੱਕ ਲੈਣਗੇ ਉੱਥੋਂ, ਚੁੱਕ ਸਕਦੇ ਨਹੀਂ ਉਹ ਨਹੀਂ ਚਾਹੀਦਾ ਨਾ, ਵੀ ਟ੍ਰਾਂਸਫਰ ਕਰ ਦੇਣ, ਵੀ ਟ੍ਰਾਂਸਫਰ ਕਰ 2 GB ਦੇ ਅੰਦਰ ਅੰਦਰ ਹੀ ਹੋਏਗੀ ਨਾ ਫਾਈਲ, 1 ਮਿੰਟ ਦੀ ਫਾਈਲ, 1 ਮਿੰਟ ਦੀ ਫਾਈਲ, ਹਾਂ ਵੀ ਟ੍ਰਾਂਸਫਰ ਕਰੋ। ਅੱਛਾ ਉਹਨੂੰ ਤੁਸੀਂ ਬਣਾਉਣਾ ਮੋਬਾਈਲ ਨੂੰ ਇੰਜ ਰੱਖ ਕੇ, ਹਾਂ ਇੰਜ ਬਣਾਉਣਾ ਸਿੱਧਾ, ਠੀਕ ਹੈ ਨਾ? ਇੰਜ ਨਹੀਂ ਕਰਨਾ ਹੈਗਾ ਕਿਉਂਕਿ ਫਿਰ ਨਾਲ ਚੱਲਦੀ ਨਹੀਂ। ਦੂਸਰਾ ਜਿਹੜਾ ਰਿਕਾਰਡ ਹੋਵੇ, ਉਹ ਰਿਕਾਰਡ ਦੀ ਫਾਈਲ ਦਾ ਨਾਮ ਆਪਣੇ ਨਾਮ ਤੇ ਰੱਖਣ, ਤਾਂ ਕਿ ਸਾਡੇ ਕੋਲ ਰਿਕਾਰਡ ਰਵੇ ਕਿ ਇਸ ਭਾਈ ਨੇ ਭੇਜੀ ਹੋਈ ਹੈ। ਯੈਸ ਔਰ ਫਿਰ ਜਿਹੜਾ ਤੁਹਾਡੀ ਉਸ ਵੀਡੀਓ ਦੇ ਉੱਪਰ ਸਾਡਾ ਤਬਸਰਾ ਆਏਗਾ, ਤੁਸੀਂ ਉਹਨੂੰ ਕੱਟ ਕੇ ਵੀ ਆਪਣੇ ਕੋਲ ਸੇਵ ਰੱਖ ਸਕਦੇ ਹੋ, ਹਾਂਜੀ, ਐਜ਼ ਅ ਅੱਛੀ ਮੈਮਰੀ, ਕਿ ਯਾਰ ਅਸੀਂ ਇਹ ਕਰਦੇ ਹੁੰਦੇ ਸੀ। ਤੇ ਕੀ ਸ਼ੋਅ ਦਾ ਨਾਮ ਕੀ ਰੱਖਣਾ? ਸ਼ੋਅ ਨੂੰ ਛੱਡ, ਤੂੰ ਮੇਰਾ ਆਈਡੀਆ ਚੈੱਕ ਕਰ, ਜ਼ਬਰਦਸਤ ਹੈਗਾ। ਮੈਂ 4-5 ਦਿਨ ਹੋ ਗਏ, ਅੱਜ 6 ਦਿਨ ਹੋ ਗਏ ਦੁਬਈ ਦੇ ਵਿੱਚ ਮੈਂ ਲਾਈਵ ਆਇਆ, ਮੈਨੂੰ ਮਜ਼ਾ ਨਹੀਂ ਆਇਆ, ਮੈਨੂੰ ਨਹੀਂ, ਮੈਂ ਕਿਹਾ ਨਹੀਂ ਯਾਰ ਮੈਨੂੰ ਇੰਟਰਸਟ ਨਹੀਂ ਬਣਦਾ, ਕਮੈਂਟ ਹੀ ਬੜੇ ਸਪੀਡ ਨਾਲ ਜਾ ਰਹੇ ਨੇ, ਨਹੀਂ ਕਮੈਂਟ ਤੋਂ ਇਲਾਵਾ ਵੀ। ਤੇ ਇਹ ਇੱਕ ਬੜਾ ਅੱਛਾ ਮੇਰੇ ਜ਼ਿਹਨ 'ਚ ਆਈਡੀਆ ਆਇਆ ਉਸਤਾਦ ਜੀ, ਹਾਂਜੀ, ਤੇ ਇਹਦੇ 'ਚ ਇਹ ਹੈ ਕਿ ਤੁਸੀਂ ਕੋਈ ਵੀ ਕਿਸੇ ਵੀ ਦੁਨੀਆ ਦੇ ਮੁਲਕ 'ਚੋਂ ਕੋਈ ਵੀ ਬੰਦਾ ਸਾਨੂੰ ਆਪਣਾ ਕੋਈ ਵੀ ਮੂਵਮੈਂਟ ਸ਼ੇਅਰ ਕਰ ਸਕਦਾ, ਬਿਲਕੁਲ ਐਵਰੀ ਮੂਵਮੈਂਟ ਸਾਡੇ ਨਾਲ ਤੁਸੀਂ ਸ਼ੇਅਰ ਕਰੋਗੇ ਜੀ, ਆਹ ਦੇਖੋ ਭਾਜੀ, ਆਹ ਦੇਖੋ ਮੇਰਾ ਭਰਾ ਨਹਾਉਣ ਵੜਿਆ, ਪੌਣਾ ਘੰਟਾ ਹੋ ਗਿਆ ਬਾਹਰ ਨਹੀਂ ਆ ਰਿਹਾ, ਹਾਂ ਜ਼ਬਰਦਸਤ, ਉਹ ਵੀ ਡਰਨਗੇ ਦੇਖੋ ਆਉਣਾ ਬਾਹਰ ਕਿ ਮੈਂ ਫਿਰ ਵੀਡੀਓ ਬਣਾ ਕੇ ਭੇਜਾਂ ਜਾਨੀ ਭਾਈ ਨੂੰ, ਆਹੋ ਹੈਨਾ? ਜ਼ਬਰਦਸਤ ਹੋ ਗਿਆ। ਕੋਈ ਵੀ ਮੂਵਮੈਂਟ ਤੁਸੀਂ ਭੇਜ ਸਕਦੇ ਹੋ, ਈਮੇਲ ਕਰ ਦੇਣ MR ਸਜਾਦ, MR ਸਜਾਦ ਜਾਨੀ, ਉਹਦੇ ਤੋਂ ਤੁਸੀਂ ਵੀ ਟ੍ਰਾਂਸਫਰ ਦਾ ਲਿੰਕ ਹੋ ਜਾਂਦਾ ਈਮੇਲ ਜੀਮੇਲ, ਹਾਂ ਤੁਸੀਂ ਵੀ ਟ੍ਰਾਂਸਫਰ ਨਾ ਉਹਦੇ ਤੁਸੀਂ, ਅਗਰ ਨਹੀਂ ਤੁਹਾਨੂੰ ਪਤਾ ਤੇ ਤੁਸੀਂ ਕਿਸੇ ਨੂੰ, ਅਗਰ ਮੇਰੇ ਵੀਰ ਨੂੰ ਜਾਂ ਨਹੀਂ ਪਤਾ, ਉਹ YouTube ਤੇ ਲਿਖੇ ਫਾਈਲ ਟ੍ਰਾਂਸਫਰ, ਹਾਊ ਟੂ ਫਾਈਲ ਟ੍ਰਾਂਸਫਰ ਵਾਇਆ ਵੀ ਟ੍ਰਾਂਸਫਰ, ਠੀਕ ਹੈ ਨਾ? ਹਾਂ ਉਹਦਾ ਮੈਂ ਲੋਗੋ ਵੀ ਇੱਥੇ ਲਾ ਦਾਂਗਾ ਅੱਗੇ, ਤੁਹਾਨੂੰ ਪਤਾ ਲੱਗ ਜਾਏ। ਉੱਥੇ ਤੁਸੀਂ ਜਾਣਾ, ਸਿੰਪਲ ਮੋਬਾਈਲ ਤੋਂ ਜਿੱਥੋਂ ਮਰਜ਼ੀ, 2 GB ਫਾਈਲ ਫ੍ਰੀ ਹੈ ਤੁਹਾਡੀ, ਮੈਕਸਿਮਮ ਵੀ ਫਾਈਲ ਹੋਈ, ਤੇ ਅਗਰ ਤੁਸੀਂ 4K ਵੀ ਬਣਾਉਣਾ 1 ਮਿੰਟ ਦੀ, ਤੇ ਤਾਂ ਵੀ ਤੁਹਾਡੀ 1 GB ਦੇ ਕੋਲ ਹੋਏਗੀ। ਵਰਨਾ ਕੋਸ਼ਿਸ਼ ਕਰਨਾ ਤੁਸੀਂ 1080 ਬਣਾਓ, 1080 ਬਣਾ ਕੇ ਤੇ ਉਹ ਤੁਸੀਂ ਉਹਨੂੰ ਕਰ ਲਓ। ਮੋਬਾਈਲ ਨਹੀਂ ਦੇਖਣਾ ਕਿ ਸਾਡੇ ਕੋਲ ਰਿਜ਼ਲਟ ਨਹੀਂ ਸਹੀ, ਸਾਡੇ ਕੋਲ ਮਾੜਾ, ਨਹੀਂ ਦੇਖਣਾ, ਸਾਨੂੰ ਵੀਡੀਓ ਨਜ਼ਰ ਆ ਜਾਏਗੀ, ਕੰਟੈਂਟ ਚਾਹੀਦਾ ਸਾਨੂੰ ਕੁਆਲਿਟੀ ਨਹੀਂ। ਉਹ ਤੁਸੀਂ ਭੇਜੋਗੇ, ਥੱਲੇ ਲਿੰਕ ਹੋਏਗਾ, ਉਹ ਲਿੰਕ ਤੇ ਤੁਸੀਂ ਕਰਕੇ ਤੇ ਉਹ ਕਰ ਦਿਓ। ਈਮੇਲ ਦਾ ਸਬਜੈਕਟ ਵੀ ਕੋਈ ਲਿਖ ਲਈਏ ਨਾ, ਤਾਂ ਕਿ ਸਾਨੂੰ ਪਤਾ ਹੋਏ ਕਿ ਇਸ ਪ੍ਰੋਗਰਾਮ ਦਾ ਨਾਮ ਕੋਈ ਦੱਸੋ, ਹਾਂਜੀ ਕੋਈ ਨਾਮ ਤੁਸੀਂ ਦੱਸੋ, ਇਹਦੇ ਥੱਲੇ ਕਮੈਂਟ ਕਰਕੇ ਨਾ ਨੇਮ, ਯਾਨੀ ਤੁਸੀਂ ਜਿਹੜਾ ਵੀ ਕਮੈਂਟ ਕਰਨਾ ਨਾ, ਉਹਦੇ ਸਟਾਰਟ ਤੇ ਤੁਸੀਂ ਲਿਖਣਾ ਪ੍ਰੋਗਰਾਮ ਨੇਮ, ਅੱਗੇ ਉਹ 2 ਨੁਕਤੇ ਕਿਹਨੂੰ ਕਹਿੰਦੇ ਨੇ, 2 ਨੁਕਤੇ ਕੋਮਾ ਡਾਟ, ਡਬਲ ਡਾਟ ਵਾਲਾ ਪਾ ਕੇ, ਤੇ ਉਹਦੇ ਅੱਗੇ ਤੁਸੀਂ ਲਿਖਣਾ, ਤਾਂ ਕਿ ਮੈਸੇਜ ਨਾ ਮੈਨੂੰ ਸਮਝ ਆ ਜਾਏਗੀ ਕਿ ਇਹ ਬੰਦੇ ਨੇ ਨਾਮ ਦੱਸਿਆ, ਪ੍ਰੋਗਰਾਮ ਨੇਮ, ਤੇ ਅੱਗੇ ਤੁਸੀਂ ਉਹ ਨਾਮ ਕੋਈ ਨਾ ਕੋਈ ਦੱਸ ਦੇਣਾ, ਉਹ ਨਾਮ ਆਪਾਂ ਰੱਖ ਲਾਂਗੇ ਕੋਈ ਅੱਛਾ ਆ। ਹਾਂ ਵਾਹ, ਨਾਮ ਵੀ ਇਹਨਾਂ ਵੱਲੋਂ ਆਣਗੇ, ਇਹਨਾਂ ਦਾ ਸ਼ੋਅ ਆ। ਹਾਂ
ਜ਼ਬਰਦਸਤ ਆਪਾਂ ਇਹ ਕਰੀਏ ਕੰਮ, ਠੀਕ ਹੈ ਨਾ। ਓਕੇ ਤੇ ਓਕੇ ਉਹਦੇ 'ਚ ਫਿਰ ਇਸ ਤਰ੍ਹਾਂ ਹੀ ਮੈਂ ਕਿਤੇ ਬੈਠਾ ਜਨਾਬ ਜੀ, ਕਦੀ ਕਿਸੇ ਲੋਕੇਸ਼ਨ ਤੇ ਕਦੀ ਲੋਕੇਸ਼ਨ ਤੇ ਪੜ੍ਹ ਰਿਹਾ ਨਿਜ਼ਾਮ, ਵਾਹ ਠੀਕ ਹੈ ਨਾ। ਯਾਰ ਇਹ ਪੋਡਕਾਸਟ ਟੈਪ ਹੋ ਜਾਏਗਾ ਕਿ ਲਈ ਆ ਦੇਖ ਯਾਰ ਆ ਭਾਈ ਨੇ ਕੀ ਕੀਤਾ। ਉਹੀ ਉਹਦੇ 'ਚ ਆਮ ਬੜਾ ਆਮ ਸ਼ੁਗ- ਆਵਾਮ ਨਾਲ ਪੋਡਕਾਸਟ ਕਦੀ ਹੋਈ ਬੜਾ ਨਹੀਂ। ਸ਼ੁਗਲੀ ਕੰਮ ਵੀ ਹੋਏਗਾ, ਬੜਾ ਉਹਦੇ 'ਚ ਸੀਰੀਅਸ ਵੀ ਟੌਪਿਕ ਤੇ ਵੀ ਗੱਲ ਕਰੋ, ਤੁਸੀਂ ਸਲਾਹੀ ਵੀ ਗੱਲ ਕਰੋ, ਨੋ ਇਸ਼ੂ ਕਿ ਵੀ ਕੋਈ ਮਤਲਬ ਇਸ ਤਰ੍ਹਾਂ ਦਾ ਹੋਏਗਾ ਕਿ ਵੀ ਅਸੀਂ ਕਾਮੇਡੀ ਕਰਨੀ। ਹਾਂ ਇਹ ਹੋਏਗਾ ਕਿ ਜਦੋਂ ਸਾਰੀਆਂ ਵੀਡੀਓਜ਼ ਆ ਜਾਣਗੀਆਂ ਮੈਂ ਉਹਨਾਂ ਨੂੰ ਕੈਟਾਗਰੀ ਉਹਦੀ ਕਰ ਲਿਆ ਕਰਾਂਗਾ ਸਹੀ ਕਿ ਹੋ ਗਿਆ। ਅੱਜ ਅਸੀਂ ਇੱਕ ਫੁੱਲ ਚਿੱਲ ਕਰਦੇ ਹਾਂ, ਅੱਜ ਜ਼ਬਰਦਸਤ। ਥੋੜਾ ਜਿਹਾ ਮੂਡ ਇਸ ਤਰ੍ਹਾਂ ਦਾ, ਅੱਜ ਅਸੀਂ ਇਹ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਨੇ ਥੋੜੀਆਂ ਸੀਰੀਅਸ, ਅੱਜ ਇਹਨਾਂ ਤੇ ਕਰਦੇ ਹਾਂ। ਹਾਂਜੀ ਔਰ ਤੁਸੀਂ ਪਲੀਜ਼ ਇਹ ਨਹੀਂ ਕਰਨਾ ਕਿ ਅਗਰ ਤੁਸੀਂ ਅੱਜ ਵੀਡੀਓ ਭੇਜੀ ਆ ਤੇ ਤੁਸੀਂ ਕਹੋਗੇ ਹੁਣ ਨੈਕਸਟ ਪ੍ਰੋਗਰਾਮ 'ਚ ਚੱਲਣੀ ਚਾਹੀਦੀ, ਹੋ ਸਕਦਾ ਸੀ ਅਗਲੇ ਪ੍ਰੋਗਰਾਮ 'ਚ ਹਾਂ ਉਹਦਾ ਰੱਖਿਆ ਹੋਵੇ ਸੈਟਅਪ। ਬਿਲਕੁਲ ਸਹੀ ਹੈ। ਤੇ ਉਹ ਇਸ ਤੋਂ ਹਾਂ ਇਹ ਹੋ ਸਕਦਾ ਹੈ ਕਿ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕਰੀਏ ਤੇ ਇੱਕ ਲਿਸਟ ਅੱਗੇ ਲਾ ਦਈਏ ਕਰੇ ਕਿ ਅੱਜ ਦੀਆਂ 10 ਵੀਡੀਓਜ਼ ਇਹਨਾਂ ਦੀਆਂ ਨੇ। ਹਾਂ ਪ੍ਰੋਗਰਾਮ ਦੀ ਜਿਹੜੇ ਜਿਨ੍ਹਾਂ ਦੀਆਂ ਨਹੀਂ ਹੋਣੀਆਂ ਉਹਨਾਂ ਨੂੰ ਦਿਲ ਕਰੇ ਵੇਖਣ ਹੀ ਨਾ, ਡੀਕਦੇ ਹੀ ਰਹਿਣ ਕਿ ਸ਼ਾਇਦ ਅਗਲੀ ਸਾਡੀ ਹੈ, ਸ਼ਾਇਦ ਅਗਲੀ ਸਾਡੀ, ਆਹੋ ਇਹ ਵੀ ਹੈ, ਹਨਾ। ਇਹ ਸਹੀ ਹੈ। ਸਿਸਟਮ ਆ ਸਾਜੀ ਔਰ ਜ਼ਬਰਦਸਤ। ਕਿਆ ਪਰਿੰਦੇ ਬੋਲ ਰਹੇ ਹੈ, ਚਹਿਚਹਾ ਰਹੇ, ਇਹ ਤਾਂ ਪਾਕਿਸਤਾਨ ਦੇ ਵਿੱਚ ਘੱਟ ਲੱਭਦਾ ਪਿਆ। ਯਾਰ ਮੈਨੂੰ ਛਿੱਕਾਂ ਬਹੁਤ ਆ ਰਹੀਆਂ, ਮੈਨੂੰ ਕੋਈ ਬਹੁਤ ਯਾਦ ਕਰ ਰਿਹਾ ਸਾਥ, ਮੈਨੂੰ ਕੋਈ ਯਾਦ ਕਰ ਰਿਹਾ ਚੰਗਾ ਟਕਾਵਾਂ, ਓਏ ਹੋ ਔਰ ਯਾਦ ਵੀ ਮੈਨੂੰ ਨਾ ਕੋਈ ਵਜ੍ਹਾ ਕੋਈ ਕਰ ਰਿਹਾ। ਇਹ ਫਿਰ ਇੱਕ ਜਨਾਨੀ ਕਰ ਰਿਹਾ ਮੈਨੂੰ ਲੱਗ ਰਿਹਾ ਜਿੰਨੀਆਂ ਆ ਰਹੀਆਂ ਨੇ। ਆ 2-3-4 ਜਣੇ ਕਰ ਰਹੇ ਨੇ ਅੱਛੇ ਤਰੀਕੇ ਨਾਲ। ਉਹ ਅੱਗੇ ਕੱਲ ਮੈਨੂੰ ਇੱਕ ਬੰਦੇ ਨੇ ਕਿਹਾ ਜੀ, ਮੈਨੂੰ ਬਲਕਿ ਸਵੇਰ 5 ਵਜੇ ਇੱਕ ਬੰਦੇ ਦੀ ਮੇਲ ਆਈ, ਜਾਨੀ ਭਾਈ ਆ ਦੇਖੋ ਤੁਸੀਂ ਕਿਹਾ ਸੀ ਬਾਸ, ਕਿਸੇ ਨੇ ਕਿਹਾ ਸੀ ਕਿ ਅਸੀਂ ਬਾਸ, ਕਮੈਂਟਸ ਆਇਆ ਸੀ ਐਸਾ, ਤੇ ਬਾਸ ਦੀ ਗੱਲ ਹੋ ਰਹੀ, ਤੁਸੀਂ ਬਾਸ ਦਾ ਸ਼ੋਅ ਕਰ ਰਹੇ ਸੀ ਤੇ ਤੁਸੀਂ ਉਹਦੇ 'ਚ ਕਿਹਾ ਕਿ ਰਿਸ਼ਤਾ ਦੇ ਦੇ ਫਿਰ ਆ ਕੇ, ਜਾਂ ਰਿਸ਼ਤਾ ਭੇਜ ਦੇ। ਉਹਨੂੰ ਬਹੁਤ ਗਲਤ ਲੈ ਕੇ ਤੇ ਉਹ ਮਤਲਬ ਸਮਝ ਅਕਲਦਾਨੀ ਛੋਟੀ ਹੈ ਨਾ, ਉਹ ਮਤਲਬ ਆਨਲਾਈਨ ਆਪਾਂ ਕਮੈਂਟ ਜਾਹਲੀਅਤ ਦੇ ਕੀ ਬੰਦਾ ਉੱਥੇ ਗੱਲ ਕਰੇ। ਹਾਲਾਂਕਿ ਗੱਲ ਹੋਈ ਸੀ ਕਿ ਉਹ ਮੁੰਡਾ ਸੀ, ਹਾਂਜੀ, ਤੇ ਮੁੰਡੇ ਨੂੰ ਮੈਂ ਕਿਹਾ ਤੂੰ ਆਪਣਾ ਰਿਸ਼ਤਾ ਭੇਜ ਦੇ ਇਹਨਾਂ ਵਾਸਤੇ, ਯਾਨੀ ਬਾਸ ਨਾਲ ਤੂੰ ਵਿਆਹ ਕਰ ਲਾ। ਆਹੋ ਜਾਹਲੀਅਤ ਦੀ ਆਲਮ ਇਹ ਹੈ ਕਿ ਇੱਕ ਬੰਦੇ ਨੂੰ ਤੁਸੀਂ 4 ਸਾਲ 5 ਸਾਲ 6 ਸਾਲ ਹੋ ਗਏ ਵੇਖਦੇ, ਸਹੀ ਗੱਲ। ਉਹ ਗੱਲ ਜਿਹੜੀ ਕਰਦਾ ਹੈ ਉਹ ਤੁਸੀਂ ਉਹਦੇ ਤੋਂ ਤਵੱਕੋ ਕਰ ਸਕਦੇ ਹੋ ਕਿ ਸ਼ੋਅ 'ਚ ਬੈਠਾ ਉਹ ਬੰਦਾ ਇਦਾਂ ਕਹਿ ਸਕਦਾ ਕਿ ਤੂੰ ਆਪਣੀ ਅੱਲਾ ਮਾਫੀ ਦੇਵੇ, ਅੱਲਾ ਮਾਫੀ ਦੇਵੇ, ਧੀ ਭੈਣ ਦਾ ਰਿਸ਼ਤਾ ਸਾਡੇ ਲਈ ਭੇਜ ਦੇ। ਯਾਨੀ ਇਹ ਬੰਦਾ ਕਰ ਸਕਦਾ ਗੱਲ ਇੰਨੇ ਸਾਲਾਂ ਤੋਂ ਨਹੀਂ ਕੀਤੀ ਤੇ ਹੁਣ ਤੇ ਕਰ ਹਾਂ, ਲੇਕਿਨ ਜਾਹਲੀਅਤ ਦੀ ਇੰਤਹਾ ਚੈੱਕ ਕਰ ਦੋ ਕੀ ਹੈ ਕਿ ਯਾਰ ਇਹਨੂੰ ਡੇਗ ਲਈਏ, ਵੈਸੇ ਇਹਨੂੰ ਸਿੱਟ ਲਈਏ। ਅੱਲਾ ਹੋਰ ਆਈਡੀਆ ਦੇਈ ਜਾ ਰਿਹਾ। ਤੁਹਾਡਾ ਅਲਫਾਜ਼ ਵੀ ਇਹੀ ਸੀ ਕਿ ਤੂੰ ਆਪਣਾ ਰਿਸ਼ਤਾ ਭੇਜ ਦੇ। ਆਪਣਾ ਹੀ ਮੈਂ ਕਿਹਾ ਸੀ, ਕਹਿੰਦਾ ਮੈਂ ਕਿਹਾ ਇੰਨਾ ਜੋ ਤੈਨੂੰ ਪਿਆਰ ਆ ਤੇ ਮਰੇ ਆਪਣਾ ਰਿਸ਼ਤਾ ਭੇਜ ਦੇ, ਜਾਂ ਆਪਣਾ ਰਿਸ਼ਤਾ ਨਾ ਭੇਜ ਦੇ, ਆਪਣਾ ਉਹਦੀ ਜ਼ਾਤ ਤੱਕ। ਹਾਂਜੀ 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 ਹਾਂ ਕਿ ਤੂੰ ਬਾਸ ਨਾਲ ਵਿਆਹ ਕਰ ਲਾ, ਜਿਵੇਂ ਸ਼ੁਗਰ ਲੱਗਦਾ ਆਪਾਂ ਵਿਆਹ ਕਰ ਲਈ। ਉਹ ਭਾਈ ਕਿੱਥੇ ਜਾ ਕੇ ਤੇ ਉਹਨੇ ਅੱਲਾ ਮਾਫੀ ਤੌਬਾ। ਤੇ ਖੈਰ ਚਲੋ, ਤੇ ਬਹਰਹਾਲ ਇਹ ਹੈ ਕਿ ਜਿਹੜੇ ਇਹ ਲੋਕ ਥੱਲੇ ਮਸ਼ਵਰਾ ਦੇਣਾ ਕਿ ਤੁਹਾਨੂੰ ਮੇਰਾ ਆਈਡੀਆ ਕਿਹਦਾ ਲੱਗਾ, ਔਰ ਵੀਡੀਓਜ਼ ਤੁਸੀਂ ਅੱਜ ਹੀ ਭੇਜ ਦੇਣੀਆਂ ਨੇ ਸਰ, ਠੀਕ ਆ ਜੀ। ਇਸ ਵੀਡੀਓ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰੋ ਬਣਾ ਕੇ ਭੇਜੋ, ਕੱਲ ਆਪਾਂ ਫਿਰ ਇਹਦਾ ਟਰਾਇਲ ਕਰਦੇ ਹਾਂ, ਠੀਕ ਹੈ ਜੀ। ਤੇ ਫਿਰ ਉਸ ਤੋਂ ਬਾਅਦ ਇਹਦੇ 'ਚ ਹੋਰ ਸਾਜ, ਇਹਦੇ 'ਚ ਹੋਰ ਕੁਝ ਹੁੰਦਾ ਰਹੇਗਾ। ਹਾਂ ਠੀਕ, ਬਲਕਿ ਇਨਸ਼ਾਅੱਲਾ ਇਹੀ ਆਈਡੀਆ ਦਿੰਦੇ ਜਾਣਗੇ ਸਾਨੂੰ, ਇਤੋਂ ਹੀ ਆਈਡੀਆ ਆਏਗਾ। ਨੈਸ਼ ਨੇ ਪੂਰੇ ਲੈ, ਮੈਂ ਕੱਲ ਰਾਤੀ ਕਿਹਾ ਗਰੁੱਪ 'ਚ, ਮੈਂ ਕਿਹਾ ਮੈਨੂੰ ਨਹੀਂ ਯਕੀਨ ਕਿ ਤੁਹਾਡੇ ਤੇ ਮੇਰੇ ਇਸ ਦੌਰ ਦੇ ਗੁਜ਼ਰਨ ਤੋਂ ਬਾਅਦ, ਯਾਨੀ ਸਾਡੀ ਲਾਈਫ ਖਤਮ ਹੋਣ ਤੋਂ ਬਾਅਦ, ਸ਼ਾਇਦ ਹੀ ਕੋਈ ਆਰਟਿਸਟ ਇਦਾਂ ਦਾ ਹੋਵੇ ਕਿ ਜਿਹਨੇ ਇੱਥੇ ਤੱਕ ਕਹਿਤਾ ਹੋਵੇ ਕਿ ਨੈਸ਼ ਨੇ ਪੂਰੇ ਮਰਨੇ ਨੇ ਪੂਰੇ, ਇੱਕ ਮਿਸਾਲ ਇਹ ਕੋਈ ਸ਼ਾਇਦ ਹੀ ਹੋਵੇ ਕੋਈ। ਔਰ ਮੈਂ ਤੁਹਾਨੂੰ ਇਹ ਦੱਸ ਦਿਆਂ, ਮੈਂ ਕਹਿੰਦਾ ਸਿਰਫ ਉਹਨੂੰ ਆ ਜਿਨ੍ਹਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਪਤਾ, ਜਿਹੜੇ ਇਹ ਸਮਝਦੇ ਨੇ ਨਾ ਕਿ ਇਹ ਸਾਨੂੰ ਕੀ ਕਹਿ ਰਿਹਾ, ਉਹ ਇਹ ਸਮਝ ਲੈਣ ਕਿ ਉਹਨਾਂ ਨੂੰ ਕਿਹਾ ਹੀ ਨਹੀਂ। ਸਹੀ ਗੱਲ, ਸਿੰਪਲ ਜੀ ਗੱਲ। ਉਹ ਬਾਸ ਨੇ ਕਿਹਾ ਨਾ ਸ਼ੋਅ ਦੇ ਵਿੱਚ 3-4-5 ਵਾਰੀ ਉਹਨੇ ਮੈਨੂੰ ਕਿਹਾ ਕਿ ਇਹ ਕੀ ਹੁੰਦਾ ਵਾ, ਮੈਂ ਕਿਹਾ ਜੀ ਇਹ ਬੜੇ ਮਤਲਬ ਕਹਿ ਲਓ ਕਿ ਕੋਈ ਨੈਗੇਟਿਵ ਲਫ਼ਜ਼ ਜਿਵੇਂ ਅਸੀਂ ਯੂਜ਼ ਕਰ ਵੇਖਿਆ, ਬਦਿਆਨਤ, ਤੇ ਮੈਂ ਉਹਨੂੰ ਕਿਹਾ ਇਹਦਾ ਮਤਲਬ ਹੁੰਦਾ ਵਾ ਕਿ ਇਹ ਬਹੁਤ ਅੱਛਾ ਬੰਦਾ, ਤੇ ਉਹ ਕਹਿ ਰਿਹਾ ਸੀ ਕਹਿੰਦਾ ਤੁਸੀਂ ਵੀ ਬਦਿਆਨਤ ਹੋ, ਤੇ ਮੈਂ ਕਹਿ ਰਿਹਾ ਉੱਧਰ ਵੀ ਕਹਿ, ਤੇ ਕਹਿੰਦਾ ਵੀ ਸਾਰੇ ਬਦਿਆਨਤ। ਉਹ ਇਹਨਾਂ ਲੋਕਾਂ ਨੇ ਇੰਜੋਏ ਕੀਤਾ, ਇੰਨੀ ਅਪਣਾਈਅਤ ਮਿਲੀ, ਔਰ ਮੈਂ ਕਿਹਾ ਵੀ ਇਦਾਂ ਹੀ ਸੀ ਕਿ ਵੀ ਮੈਨੂੰ ਕੱਲੇ ਨੂੰ ਕਹਿ ਮੈਨੂੰ ਉਹ ਵੀ ਨਾਲ ਕਹਿ ਉਹਨਾਂ ਨੂੰ। ਤੇ ਉਹ ਹੁਣ ਇਹਦੇ 'ਚ ਤੁਹਾਡੀ ਅੱਗੋਂ ਅਕਲਦਾਨੀ ਹੈ ਨਾ ਕਿ ਤੁਸੀਂ ਸਮਝ ਲਓ ਸਾਨੂੰ ਬਿਸਤ ਕਰਤਾ ਤੁਸੀਂ। ਨਹੀਂ ਇਹ ਤਾਂ ਘਰ ਵਾਲੀ ਗੱਲ ਹੈਗੀ। ਚਲੋ ਖੈਰ, ਲਾਈਟ ਵੀ ਜਾ ਰਹੀ ਹੈ, ਤੇ ਅਸੀਂ ਵੀ ਜਾ ਰਹੇ ਹਾਂ, ਠੀਕ ਹੈ ਜੀ। ਆਪਣਾ ਬਹੁਤ ਖਿਆਲ ਰੱਖੋ, ਇਨਸ਼ਾ ਅੱਲਾਹ ਤਾਲਾ ਤੁਹਾਡਾ ਹੁਣ ਫਿਰ ਮੁਲਾਕਾਤ ਹੋਏਗੀ ਅਗਲੇ ਸ਼ੋਅ ਦੇ ਵਿੱਚ, ਤੇ ਰੱਬ ਰੱਖਾ।